ਅਸੀਂ ਗੱਲਬਾਤ ਕਰਾਂਗੇ ਭਾਈ ਰੇਸ਼ਮ ਸਿੰਘ ਜੀ ਨਾਲ, ਜਿਹੜੇ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਵਾਪਸ ਅਮਰੀਕਾ ਆ ਗਏ ਹੋ। ਅਸੀਂ ਜਿਹੜੇ ਪੰਜਾਬ ਦੇ ਵਿੱਚ ਕੁਝ ਦਿਨਾਂ ਪਹਿਲਾਂ ਜਿਹੜੇ ਗ੍ਰਿਫਤਾਰੀਆਂ ਹੋਈਆਂ ਸੀ, ਇਸ ਦੇ ਉੱਪਰ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਸਰਬੱਤ ਖਾਲਸਾ ਦੀ ਗੱਲਬਾਤ ਕਰਦੇ ਹਾਂ। ਜਿਵੇਂ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀਗਾ, ਜਿਸ ਵਿੱਚ ਤੁਸੀਂ ਵੀ ਸਪੀਚ ਦਿੱਤੀ, ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ, TV 84 ਨੇ ਪੂਰਾ ਪ੍ਰੋਗਰਾਮ ਕਵਰ ਕੀਤਾ। ਸਭ ਤੋਂ ਪਹਿਲਾਂ ਤੁਸੀਂ ਇਹੀ ਜਾਣਨਾ ਚਾਹਾਂਗੇ ਕਿ ਉੱਥੇ ਲੋਕਾਂ ਦਾ ਰਿਸਪਾਂਸ ਕਿਵੇਂ ਸੀ, ਕਿ ਜਿਸ ਤਰ੍ਹਾਂ ਤੁਸੀਂ ਪਲਾਨ ਕੀਤਾ ਸੀਗਾ, ਕਿ ਤੁਹਾਨੂੰ ਵੀ ਉਸ ਤਰ੍ਹਾਂ ਦਾ ਰਿਸਪਾਂਸ ਵੇਖਣ ਨੂੰ ਮਿਲਿਆ? ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਸਮੂਹ ਸਰੋਤਿਆਂ ਨੂੰ ਫਤਿਹ ਅੱਜ ਕਰਨੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ, ਜਿਹੜੇ ਇੰਨੇ ਫਿਕਰਮੰਦ ਨੇ ਸਿੱਖਾਂ ਲਈ, ਜਿਹੜੇ ਕੌਮ ਦੀ ਕੋਈ ਗੱਲ ਕਰਦੇ ਆ ਜੀ। ਤੇ ਉੱਥੋਂ ਜਿਹੜੀ ਸਰਬੱਤ ਖਾਲਸੇ ਦੀ ਗੱਲ ਸੀਗੀ ਜੀ, ਜਿਹੜੀ ਇਹ ਸਰਬੱਤ ਖਾਲਸਾ ਦੀ ਕਾਲ ਦਿੱਤੀ ਗਈ ਸੀ ਜਦੋਂ ਸੌਦੇ ਸਾਹਿਬ ਨੂੰ ਇਹ ਅਖੌਤੀ ਜਥੇਦਾਰਾਂ ਵੱਲੋਂ ਮੁਆਫੀ ਦਿੱਤੀ, ਬਿਨਾਂ ਮੰਗੇ ਮੁਆਫੀ ਦਿੱਤੀ ਗਈ ਸੀ। ਹਾਂਜੀ। ਉਸ ਤੋਂ ਬਾਅਦ ਹਾਲਾਤ ਬਦਲੇ ਤੇ ਜਿਹੜਾ ਬਰਗਾੜੀ ਦੇ ਵਿੱਚ, ਕੋਟਪੂਰੇ ਦੇ ਵਿੱਚ ਜਿਹੜਾ ਗੁਰੂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ, ਉਹ ਤੋਂ ਬੇਅਦਬੀ ਜਿਹੜੀ ਉਹ ਲਗਾਤਾਰ ਅੱਜ ਵੀ ਜਾਰੀ ਹੈ ਜੀ। ਤੇ ਉਹ ਜਿਹੜੀ ਸਰਬੱਤ ਖਾਲਸੇ ਦੀ ਤਿਆਰੀ ਸੀ, ਉਹਦੇ ਚ ਥੋੜਾ ਜਿਹਾ ਇਸ ਤਰ੍ਹਾਂ ਦੀ ਰੁਕਾਵਟ ਰਹੀ ਵਿੱਚ ਇਹ ਜਦੋਂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਦੀ ਗੱਲ ਚੱਲ ਪਈ ਤਾਂ ਬਹੁਤਾ ਧਿਆਨ ਜਿਹੜਾ ਸਾਰੇ ਸਿੱਖਾਂ ਦਾ, ਲੀਡਰਾਂ ਦਾ ਉੱਧਰ ਹੋ ਗਿਆ। ਪਰ ਫਿਰ ਵੀ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ, ਜਿੰਨੀਆਂ ਉਮੀਦਾਂ ਸੀ ਉਸ ਤੋਂ ਵੱਧ ਜਿਹੜਾ ਉਹ ਸੰਗਤ ਨੇ ਰਿਸਪਾਂਸ ਦਿੱਤਾ ਹੈ। ਹਾਂਜੀ। ਤੇ ਇੰਨੀ ਵੱਡੀ ਦੇ ਵਿੱਚ ਗਿਣਤੀ ਦੇ ਵਿੱਚ ਸੰਗਤ ਪਹੁੰਚਣਾ, ਇੰਨੀਆਂ ਰੁਕਾਵਟਾਂ ਦੇ, ਇੰਨਾ ਵਿਰੋਧੀ ਪ੍ਰਚਾਰ ਹੋਣ ਦੇ ਬਾਵਜੂਦ, ਇੰਨੀਆਂ ਧਮਕੀਆਂ ਦੇਣ ਦੇ ਬਾਵਜੂਦ ਵੀ ਸਰਕਾਰ ਵੱਲੋਂ, ਹਾਂਜੀ, ਔਰ ਇੱਥੋਂ ਤੱਕ ਕਿ DTOs ਜਿਹੜੇ ਸੀ ਉਹਨਾਂ ਨੇ ਆਪਣੇ ਇਲਾਕੇ ਦੇ ਜਿਹੜੇ ਬੱਸਾਂ ਦੇ ਓਨਰ ਸੀਗੇ ਜਾਂ ਉਹਨਾਂ ਦੇ ਸੰਚਾਲਕ ਸੀ, ਉਹਨਾਂ ਨੂੰ ਪਰਮਿਟ ਕੈਂਸਲ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ ਤੇ ਉਹਨਾਂ ਦੇ ਪਰਮਿਟ ਹੋਲਡ ਕਰ ਲਏ ਗਏ। ਬਹੁਤ ਸਾਰੀਆਂ ਬੱਸਾਂ ਜਿਹੜੀਆਂ ਉਹ ਥਾਵਾਂ ਤੇ ਹੋਲਡ ਕਰ ਲਈਆਂ ਗਈਆਂ ਜੀ। ਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਹੁੰਦੀ ਸੀ, ਉਹਨਾਂ ਤੋਂ ਉੱਥੇ ਜਾ ਕੇ ਪੁਲਿਸ ਵਾਲੇ ਜਾ ਕੇ ਉਹਨਾਂ ਨੂੰ, ਜਿਹੜੇ ਗੁਰਦੁਆਰੇ ਦੇ ਵਿੱਚ ਸੇਵਾਦਾਰ ਸੀ, ਉਹਨਾਂ ਨੂੰ ਧਮਕੀਆਂ ਦਿੰਦੇ ਸੀ ਵੀ ਤੁਹਾਡੇ ਤੇ ਕੇਸ ਦਰਜ ਹੋ ਸਕਦਾ ਹੈ ਜੀ। ਸੋ ਇੰਨਾ ਡਰਾਉਣ ਧਮਕਾਉਣ ਦੇ ਬਾਵਜੂਦ ਵੀ ਇੰਨਾ ਵੱਡਾ ਇਕੱਠ ਹੋਣਾ ਹੈ, ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਜੀ। ਬਿਲਕੁਲ ਬਿਲਕੁਲ। ਤੇ ਜਿਹੜੇ ਪ੍ਰਬੰਧ ਅਸੀਂ ਇਹ ਸਮਝਦੇ ਹਾਂ ਕਿ ਸਮਾਂ ਘੱਟ ਹੋਣ ਦੇ ਕਾਰਨ, ਸੋਰਸ ਘੱਟ ਹੋਣ ਦੇ ਕਾਰਨ ਇੰਨਾ ਵੱਡਾ ਪ੍ਰਬੰਧ ਜਿਹੜਾ ਉਹਨਾਂ ਵਧੀਆ ਨਹੀਂ ਕਰ ਸਕੇ ਅਸੀਂ, ਲੋਕਾਂ ਦੇ ਬੈਠਣ ਦਾ ਜਾਂ ਹੋਰ ਸਾਰੀਆਂ ਚੀਜ਼ਾਂ। ਹਾਂਜੀ। ਪਰ ਜਿਸ ਤਰੀਕੇ ਨਾਲ ਸੰਗਤ ਨੇ ਰਿਸਪਾਂਸ ਦਿੱਤਾ, ਜਿੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਸੀ, ਹਾਂਜੀ, ਉਹ ਉਤਸ਼ਾਹ ਦਾ ਕਾਰਨ ਜਿਹੜਾ ਵੱਡਾ ਮੈਂ ਇਹ ਸਮਝਦਾ ਵੀ ਇੱਕ ਤਾਂ ਗੁਰੂ ਮਹਾਰਾਜ ਦੀ ਬੇਅਦਬੀ ਜਿਹੜੀ ਸੀ, ਉਹਨੇ ਸਿੱਖਾਂ ਦੇ ਵਿੱਚ ਬੜਾ ਰੋਹ ਭਰਿਆ। ਉਹ ਕੁਛ ਨਾ ਕੁਛ ਬਦਲਾਅ ਚਾਹੁੰਦੇ ਸੀਗੇ। ਹਾਂਜੀ। ਔਰ ਉਹਦੇ ਨਾਲ ਜਿਸ ਤਰੀਕੇ ਦਾ ਐਟੀਟਿਊਡ ਜਿਹੜਾ ਸੀਗਾ ਇਹਨਾਂ ਤਖਤਾਂ ਦੇ ਜਥੇਦਾਰਾਂ ਦਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਾਂ ਅਕਾਲੀ ਦਲ ਦੇ ਪ੍ਰਧਾਨ ਦਾ, ਮੁੱਖ ਮੰਤਰੀ ਦਾ, ਹਾਂਜੀ, ਉਹਦੇ ਖਿਲਾਫ ਜਿਹੜਾ ਰੋਹ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਸੀਗਾ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ, ਮਤਲਬ ਘੱਟੋ ਘੱਟ ਜੇ ਮੈਂ ਜ਼ਿਆਦਾ ਵਧਾ ਕੇ ਨਾ ਵੀ ਗੱਲ ਕਰਾਂ ਤਾਂ 4-4.5 ਲੱਖ ਦਾ ਇਕੱਠ ਜਿਹੜਾ ਉਸਦੇ ਪੰਡਾਲ ਦੇ ਵਿੱਚ ਸੀ ਜੀ। ਔਰ 2 ਲੱਖ ਤੋਂ ਉੱਤੇ ਲੋਕ ਜਿਹੜੇ ਰਾਹ ਵਿੱਚ ਰੋਕ ਲਏ ਗਏ। ਹਾਂਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ, ਇੱਕ ਪਾਸੇ ਰਿਸਪੌਂਸ ਵੀ ਬਹੁਤ ਸਾਰਾ ਮਿਲਿਆ, ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ। ਪਰ ਇਸ ਗੱਲ ਦਾ ਦੁੱਖ ਹੈ ਕਿ ਫੌਰਨ ਇਸ ਜਿਹੜਾ ਇਵੈਂਟ ਹੋਇਆ ਸੀ, ਫੌਰਨ ਇਸ ਤੋਂ ਬਾਅਦ ਜਿਹੜੀ ਮੀਡੀਆ ਰਿਪੋਰਟਸ ਆਈਆਂ ਕਿ ਕਾਫੀ ਸਾਰੇ ਸਿੱਖ ਆਗੂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ, ਕਾਫੀ ਸਾਰੇ ਤੇ ਝੂਠੇ ਕੇਸ, ਜਿਸ ਤਰ੍ਹਾਂ ਦੇਸ਼ ਧਰੋਹ ਦੇ ਕੇਸਿਸ ਪਾਏ ਗਏ ਨੇ, ਤੁਹਾਡੇ ਤੇ ਵੀ ਕੇਸ ਪਾਇਆ ਗਿਆ ਸੀਗਾ। ਪਰ ਆਈ ਨਾ ਕਿ ਤੁਸੀਂ ਵਾਪਸ ਅਮਰੀਕਾ ਆ ਗਏ, ਪਰ ਜਿਹੜੇ ਸਾਡੇ ਬਾਕੀ ਵੀਰ ਨੇ ਜਾਂ ਫਿਰ ਗ੍ਰਿਫਤਾਰ ਹੋਏ ਨੇ ਜਾਂ ਜਿਹਨਾਂ ਦੇ ਕੇਸਿਸ ਪਾਏ ਗਏ ਨੇ, ਉਹਨਾਂ ਨੂੰ ਛਡਾਉਣ ਦੇ ਲਈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੀ ਕਰ ਰਹੀ ਹੈ, ਕੀ ਉਪਰਾਲੇ ਕਰਨਗੇ? ਜੀ ਮੈਂ ਜ਼ਰੂਰ ਇਹ ਗੱਲ ਕਹਾਂਗਾ ਆਪਣੇ ਸਰੋਤਿਆਂ ਦੇ ਵਾਸਤੇ ਕਿ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ, ਜਿਸ ਤਰੀਕੇ ਨਾਲ ਉਹਨਾਂ ਨੇ, ਪਹਿਲੀ ਗੱਲ ਤਾਂ ਉਹਨਾਂ ਨੂੰ ਇੰਨੀ ਉਮੀਦ ਨਹੀਂ ਸੀ ਕਿ ਇੰਨਾ ਵੱਡਾ ਜਿਹੜਾ ਇਹ ਇਕੱਠ ਕਰ ਸਕਣਗੇ ਜੀ। ਚਲੋ ਮਹਾਰਾਜ ਦੀ ਬਖਸ਼ਿਸ਼ ਹੋਈ, ਉਹਦੇ ਨਾਲ ਇਹ ਉਹਨਾਂ ਦੀ ਘਬਰਾਹਟ ਦਾ ਨਤੀਜਾ ਹੀ ਹੈ ਜਿਹੜੇ ਕੇਸ ਜਿਹੜੇ ਪਾਏ ਗਏ। ਈਵਨ ਇੱਥੋਂ ਤੱਕ ਕਿ ਜਿੰਨੀ ਦੇਰ ਪਹਿਲਾਂ ਮਹੀਨਾ 1.5 ਮਹੀਨਾ ਲਗਾਤਾਰ ਜਿਹੜਾ ਸਰਬੱਤ ਖਾਲਸੇ ਦੀ ਗੱਲ ਚੱਲਦੀ ਰਹੀ, ਇਹ ਹਰ ਗੱਲ ਨੂੰ ਮਜ਼ਾਕ ਚ ਉਡਾਉਂਦੇ ਰਹੇ ਜੀ। ਪਰ ਜਦੋਂ ਇਹਨਾਂ ਨੇ ਸਰਬੱਤ ਖਾਲਸਾ ਦੀ ਕਾਮਯਾਬੀ ਨੂੰ ਦੇਖ ਕੇ ਇਹ ਘਬਰਾ ਗਏ ਨੇ, ਸੱਟਿਆ ਗਏ ਨੇ। ਹੁਣ ਜੋ ਮੂੰਹ ਨਾਲ ਬੋਲਦੇ ਨੇ ਉੱਥੇ, ਜਦੋਂ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਕਿਸੇ ਪੁਲਿਸ ਅਫਸਰ ਨਾਲ, ਕਮਿਸ਼ਨਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਜਤਿੰਦਰ ਸਿੰਘ ਔਲਖ, ਉਹਦੇ ਨਾਲ ਵੀ ਸਾਡੀ ਗੱਲ ਹੋਈ, ਹੋਰ ਵੀ SSP ਨਾਲ, DIG ਨਾਲ, ਜਿਨ੍ਹਾਂ ਨੇ ਵੀ ਗੱਲ ਕੀਤੀ,
ਉਹ ਜਦੋਂ ਗ੍ਰਿਫਤਾਰੀਆਂ ਦੀ ਗੱਲ ਕਰਦੇ ਆ ਤੇ ਕਹਿੰਦੇ ਸੀ ਉੱਪਰੋਂ ਹੁਕਮ ਆਉਂਦੇ ਆ, ਤੇ ਈਵਨ ਚਲੋ ਅਸੀਂ ਸਾਰੇ ਬਾਹਰੋਂ ਜਾਂਦੇ ਆ, ਸਾਡੀ ਥੋੜੀ ਜਿਹੀ ਭਾਸ਼ਾ 'ਚ ਵੀ ਫਰਕ ਹੁੰਦਾ ਹੈ ਜੀ ਬਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਇਹ ਜਾਣਨਾ ਚਾਹੁੰਦੇ ਵੀ ਕਾਨੂੰਨ ਦੇ ਉੱਤੋਂ ਕਿਹੜੀ ਸ਼ਕਤੀ ਹੈ ਜਿਹੜੀ ਤੁਹਾਨੂੰ ਆਰਡਰ ਕਰਦੀ ਹੈ। ਜਦੋਂ ਕਾਨੂੰਨ ਇਹ ਕਹਿੰਦਾ ਹੈ ਕਿ ਤੁਸੀਂ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਇਹ ਕਹਿੰਦਾ ਕਿ ਤੁਸੀਂ ਆਪਣੀਆਂ ਜਿਹੜੀਆਂ ਭਾਵਨਾਵਾਂ ਉਹ ਪ੍ਰਗਟ ਕਰ ਸਕਦੇ ਆ, ਧਾਰਮਿਕ ਗੱਲ ਹੋਈ ਹੈ। ਜੇ ਰਾਜਨੀਤਿਕ ਗੱਲ ਦੀ ਵੀ ਕਰਦੇ ਆ ਤਾਂ ਸਾਨੂੰ ਸਿੱਖ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਇਕੱਠੇ ਆ। ਅਕਾਲ ਤਖ਼ਤ ਸਾਹਿਬ ਦੇ ਹੋਂਦ ਹੀ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਜਿਹੜਾ ਜਿੱਥੇ ਧਰਮ ਦੀ ਗੱਲ ਕਰਦਾ ਹੈ ਉੱਥੇ ਰਾਜਨੀਤੀ ਦੀ ਗੱਲ ਕਰਨ ਦਾ ਉਹਨੂੰ ਹੱਕ ਹੈ। ਹਾਂਜੀ, ਤੇ ਕੋਈ ਗੱਲ ਜਿਹੜੀ ਹੈ ਕੋਈ ਅਪਸ਼ਬਦ ਨਹੀਂ ਵਰਤਿਆ ਗਿਆ, ਕਿਸੇ ਨੂੰ ਕੋਈ ਧੱਕਾ ਨਹੀਂ ਮਾਰਿਆ ਗਿਆ, ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ, ਕਿਸੇ ਦੀ ਪ੍ਰਾਪਰਟੀ ਦਾ ਕੋਈ ਭੋਰਾ ਭਰਦਾ ਨੁਕਸਾਨ ਨਹੀਂ ਹੋਇਆ ਜੀ। ਇਹਦੇ ਬਾਵਜੂਦ ਵੀ ਜਿਹੜੀ ਸਰਕਾਰ ਦੀ ਘਬਰਾਹਟ ਹੈ ਇੱਥੋਂ ਤੱਕ ਸੀ ਕਿ ਉਹਨਾਂ ਨੂੰ ਹੋਰ ਕੋਈ ਚਾਰਾ ਨਹੀਂ ਦਿਸਿਆ ਵੀ ਚਲੋ ਹੁਣ ਇਹਨਾਂ ਨੂੰ ਹੋਰ ਨਹੀਂ ਤਾਂ ਇਹਨਾਂ ਨੂੰ ਗ੍ਰਿਫਤਾਰ। ਜਿਵੇਂ ਅੱਜ ਵੀ ਤੁਸੀਂ ਸੁਖਬੀਰ ਬਾਦਲ ਦੀ ਜਿਹੜੀ ਹੈ ਉਹ ਸਟੇਟਮੈਂਟ ਤੁਸੀਂ ਸੁਣਦੇ ਆ ਮੀਡੀਆ ਰਾਹੀਂ, ਉਹ ਕਹਿ ਰਿਹਾ ਵੀ 20 ਬੰਦੇ ਜਿਹੜੇ ਚੱਕ ਕੇ ਜੇਲ੍ਹਾਂ 'ਚ ਸਿੱਟ ਦਿੱਤੇ ਆ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਹੋਊਗੀ, ਜਿਹੜੇ ਪੰਜ ਹੋ ਰਹਿ ਗਏ ਉਹ ਵੀ ਚੱਕ ਕੇ ਸਿੱਟ ਦਾਂਗੇ। ਇਹ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਹੈਗੀ, ਇਹ ਤਾਂ ਜਿਵੇਂ ਸੜਕ ਛਾਪ ਕੋਈ ਗੁੰਡਾ ਕੋਈ ਗੱਲ ਕਰਦਾ ਹੈ ਉਸ ਤਰੀਕੇ ਦੀ ਗੱਲ ਹੈ ਇਹ। ਤੇ ਇਹਨਾਂ ਨੂੰ ਇਹ ਪਤਾ ਹੈ ਕਿ ਇਹਨਾਂ ਦੇ ਹੱਥੋਂ ਸਾਰਾ ਕੁਝ ਕਿਰ ਰਿਹਾ ਹੈ, ਜਿਵੇਂ ਰੇਤ ਦੀ ਮੁੱਠੀ ਵਾਂਗ ਉਹ ਮੁੱਠੀ ਦੀ ਰੇਤ ਵਾਂਗ ਸਾਰਾ ਕੁਝ ਹੌਲੀ ਹੌਲੀ ਕਿਰ ਰਿਹਾ। ਤੇ ਹੁਣ ਘਬਰਾਹਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਾਤਾਂ ਇਹੋ ਜਿਹੇ ਐਕਸ਼ਨ ਹੋ ਰਹੇ ਜਿਹੜੇ ਉੱਥੇ ਜੇਲ੍ਹਾਂ ਦੇ ਵਿੱਚ ਗਏ ਨੇ ਸਿੱਖ। ਅਸੀਂ ਕੱਲ ਦਾ ਮੈਂ ਉੱਥੋਂ ਵਾਪਸ ਆਇਆ, ਉਸ ਵੇਲੇ ਦੇ ਅਸੀਂ ਜਿਹੜਾ ਇਸ ਗੱਲ ਲਈ ਪਲਾਨ ਕਰ ਰਹੇ ਹਾਂ ਕਿ ਸਾਰਾ ਸਿਸਟਮ ਜਿਹੜਾ ਨਾਟ ਓਨਲੀ ਕਿ ਜਿਹੜੇ ਸਾਡੇ ਜਿਹੜੇ 10-20 ਬੰਦੇ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੀ ਗੱਲ ਹੈ, ਸਾਰੇ ਟੋਟਲ ਜਿਹੜੇ ਬੰਦੇ ਉਹਨਾਂ ਦੇ ਜਿਹਨੇ ਅਰੈਸਟ ਕੀਤੇ ਹੋਏ ਨੇ ਜਿਨ੍ਹਾਂ ਤੇ ਉਹ ਸੇਮ ਧਾਰਾਵਾਂ ਲੱਗੀਆਂ ਨੇ ਉਹਨਾਂ ਦੀ ਜਿਹੜੀ ਪੈਰਵੀ ਆ ਕਾਨੂੰਨੀ ਪੈਰਵੀ ਆ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਡਟ ਕੇ ਲੈਂਦੇ ਹਾਂ। ਔਰ ਅਸੀਂ ਇਹ ਮੀਡੀਆ ਰਾਹੀਂ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਭਾਈ ਹਰੇਕ ਬੰਦੇ ਦੀ ਜਿਹੜੀ ਪੈਰਵੀ ਆ ਕਾਨੂੰਨੀ ਪੈਰਵੀ ਆ ਉਹਦੀ ਕੀਤੀ ਜਾਊਗੀ ਔਰ ਉਹਨਾਂ ਦੀ ਰਿਹਾਈ ਤੱਕ ਉਹਨਾਂ ਦਾ ਜਿਹੜਾ ਉਹ ਪੂਰੀ ਜ਼ਿੰਮੇਵਾਰੀ ਜਿਹੜੀ ਆ ਉਹ ਅਸੀਂ ਪਾਰਟੀ ਵੱਲੋਂ ਲਈ ਹੈ। ਤੇ ਉਹਦੇ ਨਾਲ ਇੱਕ ਗੱਲ ਜਿਹੜੀ ਹੈ ਕਿ ਹਾਲਾਂਕਿ ਬਹੁਤ ਸਾਰੇ ਵਕੀਲਾਂ ਨੇ ਵੀ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਫਰੀ ਜੀ ਇਹ ਕੇਸ ਲੜਾਂਗੇ, ਪਰ ਜਿਸ ਤਰੀਕੇ ਨਾਲ ਉੱਥੋਂ ਸਿਸਟਮ ਹੈਗਾ ਉਹ ਅਸੀਂ ਇਸ ਗੱਲ ਦੀ ਆਸ ਹੀ ਨਹੀਂ ਰੱਖਦੇ ਵੀ ਉਹਨਾਂ ਦਾ ਕੇਸ ਜਿਹੜਾ ਕੋਈ ਫ੍ਰੀ ਲੜਿਆ ਜਾਵੇ, ਕਿਉਂਕਿ ਬਾਹਰ ਦਾ ਜਿਹੜਾ ਬੈਠਾ ਹੋਇਆ ਸਿੱਖ ਹੈ ਉਹ ਉਸ ਦਰਦ ਦੇ ਨਾਲ ਦਿਲੋਂ ਜੁੜਿਆ ਹੋਇਆ ਤੇ ਉਹ ਇੱਥੇ ਸਿੱਖਾਂ ਦਾ ਰਿਸਪੌਂਸ ਜਿਹੜਾ ਉਹ ਬੜਾ ਚੜ੍ਹਦੀ ਕਲਾ 'ਚ ਹੈ। ਦੂਜੀ ਗੱਲ ਹੈ ਵੀ ਇਹ ਲੋਕਾਂ ਨੂੰ ਡਰਾਉਣ ਲਈ ਧਮਕਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਔਰ ਇਸ ਮੀਡੀਆ ਰਾਹੀਂ ਅਸੀਂ ਇਹ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹ ਕਹਿੰਦਾ ਵੀ 20 ਬੰਦੇ ਜਿਹੜੇ ਅਸੀਂ ਚੱਕ ਕੇ ਜੇਲ੍ਹਾਂ ਹਿੱਟ ਤੇ ਸ਼ਾਂਤੀ ਹੋ ਗਈ ਹੈ, ਇਹ ਦਾਅਵੇ ਬੇਅੰਤ ਸਿੰਘ ਨੇ ਵੀ ਕੀਤੇ ਸੀਗੇ। ਇਹ ਗੱਲ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਪੰਜਾਬ 'ਚ ਸ਼ਾਂਤੀ ਗੁੰਡਾਗਰਦੀ ਨਾਲ ਨਹੀਂ ਹੁੰਦੀ ਕਦੇ ਵੀ। ਪੰਜਾਬ ਦੇ ਸਿੱਖਾਂ ਨੂੰ ਪਤਾ ਹੈ ਵੀ ਕੀ ਕਰਨਾ, ਪਰ ਇਹ ਹੁਣ ਇਹਨਾਂ ਨੇ ਸੋਚਣਾ ਕਿ ਪੰਜਾਬ ਨੂੰ ਅੱਗ ਲਾਉਣੀ ਹੈ ਜਾਂ ਪੰਜਾਬ ਦੇ ਲੋਕਾਂ ਨੇ ਜਿਹੜਾ ਪਹਿਲਾਂ ਪਿੱਛੇ ਲੰਮਾ ਸਮਾਂ ਜਿਹੜਾ ਸੰਤਾਪ ਹੰਢਾਇਆ ਹੈ ਉਹਨੂੰ ਦੇਖਦਿਆਂ ਹੋਇਆ ਇਹਨਾਂ ਨੇ ਕੋਈ ਪੰਜਾਬ ਨੂੰ ਰਾਹਤ ਦੇਣੀ ਹੈ। ਜੇ ਪ੍ਰਸ਼ਾਸਨ ਜਿਹੜੀ ਲੋਕਾਂ ਦੀ ਪ੍ਰਾਪਰਟੀ ਦੀ ਜਿੰਦ ਜਾਨ ਦੀ ਜ਼ਿੰਮੇਵਾਰੀ ਜਿਹਨਾਂ ਦੀ ਹੁੰਦੀ ਹੈ ਉਹ ਅੱਜ ਲੋਕਾਂ ਨੂੰ ਮਾਰਨੀਆਂ ਜੇਲ੍ਹਾਂ 'ਚ ਸੁੱਟਣ ਦੀਆਂ ਗੱਲਾਂ ਕਰਦੇ ਨੇ ਜਾਂ ਧਮਕਾਉਣ ਦੀਆਂ ਗੱਲਾਂ ਕਰਦੇ ਨੇ ਤਾਂ ਇਹਨਾਂ ਦੀ ਰਾਖੀ ਕਿਹਨੇ ਕਰਨੀ ਹੈ? ਜੀ ਬਿਲਕੁਲ ਜੀ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਜਿਸਦਾ ਸਰਬੱਤ ਖਾਲਸਾ ਬੁਲਾਇਆ ਗਿਆ, ਆਈ ਨੋ ਕਿ ਇਹ ਸਿੱਖਾਂ ਦੇ ਆਪਣੇ ਸਮਾਜਿਕ ਧਾਰਮਿਕ ਸਿਆਸੀ ਮਸਲਿਆਂ ਦਾ ਇੱਕ ਪਲੇਟਫਾਰਮ ਸੀ ਜਿਸ ਦੇ ਉੱਪਰ ਅਸੀਂ ਮਤੇ ਪਾਸ ਕੀਤੇ, ਆਪਣੀਆਂ ਪ੍ਰੋਬਲਮ ਜਿਹੜੀਆਂ ਸੀ ਉਹਨਾਂ ਦੇ ਬਾਰੇ ਗੱਲਬਾਤ ਕੀਤੀ। ਆਈ ਨੋ ਕਿ ਬਾਦਲ ਪਰਿਵਾਰ ਨੂੰ ਇਸ ਦੇ ਖਤਰਾ ਮਹਿਸੂਸ ਹੈ, ਜਿਸ ਦੀ ਗੱਲ ਕੀਤੀ ਘਬਰਾਹਟ ਮਹਿਸੂਸ ਹੋਈ, ਪਰ ਹੁਣ ਕੁਐਸਚਨ ਇਹ ਉੱਠਦਾ ਬਿਕੋਜ਼ ਆਈ ਨੋ ਕਿ ਜਿਹੜੇ ਸਾਡੇ ਵੀਰ ਇਸ ਵੇਲੇ ਹੈਗੇ ਉਹਨਾਂ ਨੇ ਕੇਸਿਸ ਲੜਨਗੇ, ਪਰ ਓਵਰਆਲ ਜਿਹੜਾ ਬਾਦਲ ਸਰਕਾਰ ਦਾ ਜ਼ਬਰ ਹੈ, ਕਿਉਂਕਿ ਪਹਿਲਾਂ ਮੈਂ ਗੱਲ ਕੀਤੀ ਜਿਸ ਤਰ੍ਹਾਂ ਕਹਿੰਦਾ ਕਿ ਮੈਂ ਹੁਣ ਕਿਸੇ ਨੂੰ ਖੰਘਾ ਨਹੀਂ ਦਿੰਦਾ ਪੰਜਾਬ ਦੇ ਵਿੱਚ, ਮੇਰੇ ਤੋਂ ਬਗੈਰ ਕੋਈ ਪੱਤਾ ਨਹੀਂ ਹਿਲ ਸਕਦਾ, ਜਿਹੜਾ ਜ਼ਬਰ ਚੱਲ ਰਿਹਾ, ਦੌਰ ਚੱਲ ਰਿਹਾ, ਹੁਣ ਇਸ ਦਾ ਮੁਕਾਬਲਾ ਅਸੀਂ ਕਿਸ ਤਰ੍ਹਾਂ ਕਰਨਾ ਹੈ? ਦੇਖੋ, ਅਸੀਂ ਉੱਥੇ ਵੀ ਸਰਬੱਤ ਖਾਲਸਾ ਹੁਣ ਤੱਕ ਅਸੀਂ ਜਿੱਥੇ ਵੀ ਗਏ ਆ, ਜਿੱਥੇ ਵੀ ਕਿਸੇ ਇਕੱਠ 'ਚ ਗਏ ਆ ਜਾਂ ਪਿੰਡਾਂ 'ਚ ਜਾਂ ਕਿਸੇ ਡੇਰਿਆਂ 'ਚ ਜਾਂ ਕਿਸੇ ਹੋਰ ਸੰਸਥਾਵਾਂ ਦੇ ਕੋਲ ਅਸੀਂ ਗਏ ਆ, ਅਸੀਂ ਹਰ ਇੱਕ ਨੂੰ ਇਹ ਬੇਨਤੀ ਕੀਤੀ ਹੈ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਅਸੀਂ ਪੀਸਫੁਲੀ ਕਰਨਾ ਚਾਹੁੰਦੇ ਆ ਔਰ ਅਸੀਂ ਲੰਮੇ ਸਮੇਂ ਤੋਂ ਜਿਹੜਾ ਪੀਸਫੁਲ ਜਿਹੜਾ ਸੰਘਰਸ਼ ਕੀਤਾ ਹੈ ਤੇ ਇਹ ਗੱਲ ਵੀ ਜਿਹੜੀ ਹੈ ਸਾਡੇ ਗੁਰੂ ਨੇ ਸਾਨੂੰ ਸਿਖਾਈ ਹੋਈ ਹੈ ਵੀ ਕਿਉਂ ਕਰ ਅਜ਼ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਲ ਬੋਧਨ ਬਾ ਸ਼ਮਸ਼ੇਰ ਦਸਤ। ਜੇ ਇਹਨਾਂ ਨੇ ਸਾਡੇ ਪੱਗਾਂ ਲਾਉਣੀਆਂ ਬੰਦ ਨਾ ਕੀਤੀਆਂ ਤਾਂ ਫਿਰ ਸਾਡੇ ਗੁਰੂ ਨੇ ਜਿਹੜਾ ਸਾਨੂੰ ਰਾਹ ਦੱਸਿਆ ਹੋਇਆ ਉਹ ਸਾਰੀ ਦੁਨੀਆ ਜਾਣਦੀ ਹੈ। ਇਹ ਜਿਹੜੇ ਖੰਗੂਰੇ ਮਾਰ ਕੇ ਲੋਕਾਂ ਨੂੰ ਡਰਾਉਂਦੇ ਆ, ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਸ਼ਾਇਦ ਇੰਨੀ ਗੱਲ ਦੀ ਸੋਝੀ ਹੈ ਕਿ ਭਾਈ ਇਹ ਗੱਲਾਂ ਜਿਹੜੀਆਂ ਨਜਾਇਜ਼ ਹੋ ਰਹੀਆਂ ਨੇ। ਇਹ ਸੁਖਬੀਰ ਬਾਦਲ ਨੂੰ ਸ਼ਾਇਦ ਇਹ ਗੱਲ ਜਿਹੜੀ ਅਜੇ ਸਮਝ ਨਹੀਂ ਆ ਰਹੀ, ਉਹ ਪਤਾ ਨਹੀਂ ਬਹੁਤ ਜ਼ਿਆਦਾ ਪਾਵਰ ਦੇ ਨਸ਼ੇ ਦੇ ਵਿੱਚ ਇਸ ਵੇਲੇ ਜੋ ਕੁਝ ਬੋਲ ਰਿਹਾ ਹੈ। ਅਸੀਂ ਇਹੀ ਸਲਾਹ ਦੇਣੀ ਚਾਹਾਂਗੇ ਫਿਰ ਵੀ ਸਰਕਾਰ ਦੇ ਵੀ ਕਰਿੰਦੇ ਬਾਹਰ ਬੈਠੇ ਹੋਏ ਆ ਕਿ ਭਾਈ ਇਹ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਗੱਲਾਂ ਨਾ ਕਰੋ।
ਅਸੀਂ ਆਖਰੀ ਦਮ ਤੱਕ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਪੀਸਫੁਲ ਤਰੀਕੇ ਨਾਲ ਇਹ ਸਾਰੀ ਗੱਲ ਨੂੰ ਜਿਹੜੀ ਆਪਣੇ ਸਿਰੇ ਚੜਾਈਏ। ਔਰ ਸਭ ਤੋਂ ਵੱਡੀ ਘਬਰਾਹਟ ਜਿਹੜੀ ਤੁਸੀਂ ਇਹ ਦੇਖੋ ਕਿ ਇਹ ਸਾਰਾ ਜਿਹੜਾ ਕਾਰਜ ਪੀਸਫੁਲੀ ਸਿਰੇ ਚੜਨ ਕਰਕੇ ਹੀ ਪਰੇਸ਼ਾਨ ਹੈ ਸਰਕਾਰ। ਜੇ ਕੋਈ ਮਾੜਾ ਮੋਟਾ ਉੱਥੇ ਕੋਈ ਨੁਕਸਾਨ ਹੋਇਆ ਹੁੰਦਾ, ਕਿਸੇ ਦਾ ਕੋਈ ਲੜਾਈ ਝਗੜਾ ਹੋਇਆ ਹੁੰਦਾ, ਤਾਂ ਇਹਨਾਂ ਨੂੰ ਬਹੁਤ ਵਧੀਆ ਇਸ਼ੂ ਮਿਲ ਗਿਆ ਸੀ ਜੀ ਇਹ ਤਾਂ ਜੀ ਖਾੜਕੂ ਨੇ, ਅੱਤਵਾਦੀ ਨੇ, ਫਲਾਨਾ ਨੇ। ਪਰ ਸਾਰਾ ਕੁਝ ਪੀਸਫੁਲੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਇਹ ਗਲੇ ਤੋਂ ਨਹੀਂ ਗੱਲ ਉੱਤਰ ਰਹੀ। ਇਹ ਸਾਰਾ ਏਡਾ ਵੱਡਾ ਪ੍ਰੋਗਰਾਮ ਜਿਹੜਾ ਏਡਾ ਵੱਡਾ ਸਮਾਗਮ ਹੈ, ਇਹ ਸਾਰਾ ਪੀਸਫੁਲੀ ਕਿਵੇਂ ਸਿਰੇ ਚੜ ਗਿਆ। ਜੀ ਬਿਲਕੁਲ ਜੀ। ਤੇ ਵੀਰ ਜੀ ਸਾਡੇ ਕੋਲ ਫਿਊ ਸੈਕਿੰਡਸ ਰਹਿ ਗਏ ਨੇ। ਐਟ ਦੀ ਐਂਡ ਐਸਾ ਸਵਾਲ ਜੋ ਰਿਲੇਟਡ ਮੈਂ ਤੁਹਾਨੂੰ ਨਾ ਪੁੱਛ ਸਕੀ ਹਾਂ, ਜਾਂ ਫਿਰ ਓਵਰਆਲ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਰਿਗਾਰਡਿੰਗ ਸਰਬੱਤ ਖਾਲਸਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਉਪਰਾਲੇ ਕਰ ਰਹੇ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਲਈ ਮੈਂ ਆਪਣਾ ਜਿਹੜਾ ਸਮੂਹ ਖਾਲਸਾ ਪੰਥ ਹੈ ਉਹਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪਹਿਲਾਂ ਵੀ ਸਮੇਂ ਤੋਂ ਸਫ਼ਰ ਤੋਂ ਕੰਮ ਲਿਆ। ਸਾਡੇ ਬੱਚੇ ਇਹਨਾਂ ਨੇ ਮਾਰ ਦਿੱਤੇ, ਸਾਡੇ ਬਜ਼ੁਰਗ ਜਿਹੜੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਮਾਮਾ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ, ਅਸੀਂ ਸਾਰਾ ਕੁਝ ਜਰ ਲਿਆ। ਪਰ ਅੱਜ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ ਤਾਂ ਸਿੱਖ ਕੌਮ ਜਿਹੜੀ ਆ ਉਹ ਜਾਗੀ ਹੈ, ਕੁਰਲਾ ਉੱਠੀ ਹੈ। ਬਿਲਕੁਲ ਇਹ ਸਾਰੇ ਦੇ ਬਾਵਜੂਦ ਵੀ ਜਿਹੜੇ ਦੋਸ਼ੀ ਨੇ ਉਹ ਸਾਨੂੰ ਆ ਕੇ ਸਾਡੀਆਂ ਬਰੂਹਾਂ ਦੇ ਉੱਤੇ ਦਬ ਕੇ ਮਾਰ ਰਹੇ ਨੇ। ਇਹਨੂੰ ਅਸੀਂ ਹੈਂਡਲ ਕਰਾਂਗੇ ਜੋ ਗੁਰੂ ਦਾ ਦੱਸਿਆ ਹੋਇਆ ਮਾਰਗ ਉਸ ਤਰੀਕੇ ਨਾਲ। ਪਰ ਮੈਂ ਸਿੱਖਾਂ ਦੀ ਜਿਹੜੀ ਜ਼ਿੰਮੇਵਾਰੀ ਇਹ ਬਣਦੀ ਆ ਬਾਹਰ ਬੈਠਿਆਂ ਦੀ, ਵੀ ਭਾਵੇਂ ਜਿੰਨਾ ਵੀ ਆਪਣਾ ਤਿਲ ਫੁੱਲ ਜਿਹਨੇ ਉਹਨਾਂ ਦੀ ਮਦਦ ਅਸੀਂ ਕਰ ਸਕਦੇ ਹਾਂ। ਉਹ ਲੋਕ ਜਿਹੜੇ ਜਿਨ੍ਹਾਂ ਨੂੰ ਡੱਕਿਆ ਗਿਆ ਉਹ ਕੋਈ ਬਹੁਤ ਰਹੀਸ ਬੰਦੇ ਨਹੀਂ ਹੈ, ਕੋਈ ਚਲਦੇ ਪੁਰਜੇ ਨਹੀਂ ਹੈ। ਉਹ ਉਸੇ ਦਿਨ ਦੀ ਕਮਾਈ ਕਰਕੇ ਰੋਟੀ ਖਾਣ ਵਾਲੇ ਬੰਦੇ ਨੇ। ਉਹਨਾਂ ਦੇ ਹਜ਼ਾਰਾਂ ਲੱਖਾਂ ਰੁਪਏ ਜਿਹੜੇ ਵਕੀਲਾਂ ਦੇ ਖਰਚੇ ਹੋਣਗੇ, ਕਿਉਂਕਿ ਸਰਕਾਰੀ ਸਿਸਟਮ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਜਿਸ ਤਰੀਕੇ ਨਾਲ ਵੀ, ਜਿਸ ਸੋਰਸ ਨਾਲ ਵੀ ਉਹਨਾਂ ਦੀ ਅਸੀਂ ਮਦਦ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ। ਔਰ ਦੂਸਰੀ ਗੱਲ ਜਿਹੜੀ ਆ ਇਹ ਹੈ ਕਿ ਇਹ ਘਬਰਾਹਟ ਜਿਹੜੀ ਹੈ ਇਹ ਤੁਸੀਂ ਸਾਫ਼ ਉਹਨਾਂ ਦੇ ਚਿਹਰਿਆਂ ਤੋਂ ਪੜ੍ਹ ਸਕਦੇ ਆ। ਉਹ ਭਾਸ਼ਾ ਜਿਹੜੀ ਮਰਜ਼ੀ ਵਰਤਣ, ਜਿਹੜਾ ਬੰਦਾ ਸ਼ਕਤੀ ਦਾ ਮਾਲਕ ਹੁੰਦਾ ਉਹ ਕਦੀ ਮੰਦੀ ਭਾਸ਼ਾ ਨਹੀਂ ਵਰਤਦਾ। ਇਹ ਖਿਸਕੇ ਹੋਏ ਡਿੱਗੇ ਹੋਏ ਲੋਕਾਂ ਦੀ ਜਿਹੜੇ ਮਾਨਸਿਕ ਤੌਰ ਤੇ ਡਿੱਗ ਪੈਂਦੇ ਨੇ ਜਦੋਂ ਲੋਕੀ, ਉਦੋਂ ਇਹੋ ਜਿਹੀ ਭਾਸ਼ਾ ਵਰਤਦੇ ਨੇ। ਔਰ ਸਾਨੂੰ ਇਹ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਕਿ ਅਸੀਂ ਉਹਨਾਂ ਵਾਲੀ ਭਾਸ਼ਾ ਜਿਹੜੀ ਅਸੀਂ ਵਰਤੀ। ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਐਂਡ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।